अस्सलाम वालेकुम। सियाणे कहते हैं भी अज दियां थप्पियां अज नहीं बलदियां। हाय हाय किड्डी वड्डी गल आ। साडे कोल ना इस टाइम यूके तो साडे भरा आए जी सानू इज्जत देने वास्ते, इन्नी दूरों चाहत लैके इन्ना प्यार लैके असली फुल्लां दा गुलदस्ता लैके साडे कोल पहुंचे अब्दुल वहीद साहब। अब्दुल वहीद साहब जी आयां नूं सत बिस्मिल्ला, तुहाडा आना सिर मत्थे ते। अच्छा अब्दुल वहीद, मैं जी गल कीती है ना भी अज दियां थप्पियां अज नहीं बलदियां, बाजे टाइम तक कोई गल जाके बंदे दी ना रूह नूं हत्थ पा लैंदी। भी इन्हां ने एक गल सुणाई अपने पिछोकड़ दी, ते मैं कहा भी ना तुहाडे नाल भी सांझी करदा। इन्हां ने दस्सिया कि जदों घुल्लू घारा होया ना, हबड़ दबड़ हुई आ, पाकिस्तान बनया, भी उस तो पहलां साल पहलां 1946 ਦੇ ਵਿੱਚ ਇਹਨਾਂ ਦੇ ਦਾਦਾ ਜੀ ਨਾ, ਉਹਨਾਂ ਦਾ ਨਾਂ ਕੀ ਸੀ? ਗੁਲਾਮ ਮੁਹੰਮਦ ਜੀ। ਗੁਲਾਮ ਮੁਹੰਮਦ ਸਾਹਿਬ ਇਹਨਾਂ ਦੇ ਦਾਦਾ ਜੀ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਉਧਰ ਚਲੇ ਗਏ ਯੂਕੇ ਦੇ ਵਿੱਚ। ਤੇ ਜਦੋਂ ਉਹਨਾਂ ਦੇ ਮਗਰੋਂ ਕਹਿੰਦੇ ਪਾਕਿਸਤਾਨ ਬਣਿਆ ਤੇ ਉਹ ਕਈ ਸਾਲਾਂ ਬਾਅਦ ਸਿੱਧੇ ਕਰਾਚੀ ਆਏ। ਫਿਰ ਉੱਥੇ ਨਹੀਂ ਆਏ ਸਿੱਧੇ, ਕਿਉਂ ਜੀਆ ਜੰਤ ਇੱਧਰ ਆ ਗਿਆ ਸੀ। ਤੇ ਉੱਥੋਂ ਇਹਨਾਂ ਦਾ ਪਿੰਡ ਦੱਸਦੇ, ਸ਼ਹਿਰ ਜ਼ਿਲ੍ਹਾ ਸੀ ਜ਼ਿਲ੍ਹਾ ਰਾਜੋਵਾਲ, ਜ਼ਿਲ੍ਹਾ ਜਲੰਧਰ ਤੇ ਪਿੰਡ ਰਾਜੋਵਾਲ, ਤਹਿਸੀਲ ਫਲੋਰ। ਜ਼ਿਲ੍ਹਾ ਜਲੰਧਰ, ਤਹਿਸੀਲ ਫਲੋਰ ਤੇ ਪਿੰਡ ਰਾਜੋਵਾਲ। ਹਜੇ ਤੱਕ ਮੁੰਡਾ ਯੂਕੇ 14 ਸਾਲ ਦਾ ਸੀ ਕਹਿੰਦਾ ਜਦੋਂ ਮੈਂ ਉੱਥੇ ਚਲਾ ਗਿਆ, ਤੇ ਹਲੇ ਤੱਕ ਆਪਣਾ ਪਿਛੋਕੜ ਯਾਦ ਰੱਖਿਆ। ਇਹ ਗੱਲ ਜਿਹੜੀ ਮੈਂ ਕਰਦਾ ਸੀ ਨਾ ਵੀ ਅੱਜ ਦੀਆਂ ਪੱਥੀਆਂ ਵੀ ਅੱਜ ਨਹੀਂ ਬਲਦੀਆਂ, ਬਾਜੇ ਟਾਈਮ ਪਿਛੋਕੜ ਦੀ ਗੱਲ ਮੈਨੂੰ ਸ਼ਾਬਾਸ਼ ਦਿੱਤੀ ਇਹਨੂੰ ਅਬਦੁਲ ਵਹੀਦ ਨੂੰ ਵੀ ਹਲੇ ਤੱਕ ਤੋਂ ਆਪਣਾ ਉਹ ਪਿਛੋਕੜ, ਆਪਣੀ ਉਹ ਗੱਲ, ਉਹ ਸਾਰੀ ਦਾਸਤਾਨ ਤੋਂ ਹਜੇ ਵੀ ਯਾਦ ਕੀਤੀ ਹੈ। ਗੱਲਾਂ ਹੋਰ ਵੀ ਅਸੀਂ ਕਰਦੇ ਰਹੇ ਹਾਂ, ਤੁਹਾਡੇ ਤੱਕ ਵੀ ਪਹੁੰਚਾਉਂਦੇ, ਨਾਲੇ ਗੱਲਬਾਤ ਕਰਦੇ ਹਾਂ ਜੀ। ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਜੀ। ਹਾਂ ਅੱਛਾ ਵਹੀਦ ਸਾਹਿਬ, ਕਿਹੜੀ ਸ਼ਹਿਰ 'ਚ ਰਹਿੰਦੇ ਆ ਉੱਥੇ ਯੂਕੇ 'ਚ ਤੁਸੀਂ? ਬਰਮਿੰਗਮ ਜੀ। ਅੱਛਾ, ਹਾਂਜੀ। ਤੇ ਜਦੋਂ ਤੁਹਾਡੇ ਦਾਦਾ ਜੀ ਗਏ ਪ੍ਰੀ ਪਾਰਟੀਸ਼ਨ 'ਚ, ਹਾਂਜੀ। ਉਦੋਂ ਉਸ ਦੌਰ 'ਚ ਤਾਂ ਵੀਜ਼ੇ ਵੂਜ਼ੇ ਦਾ ਕੋਈ ਰੌਲਾ ਨਹੀਂ ਸੀ? ਉਸ ਟਾਈਮ ਤਾਂ ਬਿਲਕੁਲ ਵੀਜ਼ਾ ਦਾ ਰੋਲਾ ਨਹੀਂ ਸੀ, ਉੱਥੇ ਔਨ ਅਰਾਈਵਲ ਜਿਸ ਟਾਈਮ ਵੀਜ਼ਾ ਮਿਲ ਅੱਛਾ ਜਾਂਦਾ। ਬਿਲਕੁਲ, ਯਾਨੀ ਕਿ ਕਿਰਾਇਆ ਬਣਾਓ ਤੇ ਚਲੇ ਜਾਓ। ਤੇ ਉਹ ਕਿਹੜੇ ਸ਼ਹਿਰ 'ਚ ਰਹੇ ਜ਼ਿਆਦਾ ਉਸ ਅਰਸਾ ਟਾਈਮ ਰਿਹਾ ਉੱਥੇ? ਸੀ ਡੰਡੀ। ਅੱਛਾ, ਇਹ ਆ ਜਾਂਦਾ ਡੰਡੀ। ਆਪਣਾ ਗਲਾਸਗੋ ਯਾਨੀ ਕਿ ਸਕਾਟਲੈਂਡ ਵਾਲੀ ਸਾਈਡ ਤੇ। ਅੱਛਾ, ਹਾਂਜੀ, ਨਾਰਥ ਵਾਲੀ ਸਾਈਡ ਦੇ ਉੱਪਰ ਅੱਛਾ, ਚਲਾ ਜਾਂਦਾ। ਹਾਂਜੀ। ਤੇ ਕਿਤਨੇ 46 ਤੋਂ ਲੈ ਕੇ ਕਦੋਂ ਤੱਕ ਉੱਥੇ ਹੋ ਰਹੇ? 1992 ਜੀ, 92 ਅੱਛਾ। ਤੱਕ। ਹਾਂਜੀ। ਤੇ ਤੁਸੀਂ ਕਿਹੜੇ ਸਨ 'ਚ ਗਏ ਆ ਉੱਥੇ? ਅਸੀਂ 2000 ਦੇ ਵਿੱਚ ਗਏ ਜੀ। 2000 'ਚ। ਹਾਂਜੀ। ਤੁਸੀਂ ਤੇ ਤੁਹਾਡੇ ਵਾਲਦ ਸਾਹਿਬ ਫਿਰ ਜਿਹੜਾ ਵਾ ਸਨ ਵਾਲਦ ਸਾਹਿਬ ਵੀ ਨਾਲ ਗਿਆ ਸੀ, ਪੂਰੀ ਫੈਮਿਲੀ ਯਾਨੀ ਕਿ। ਅੱਛਾ ਹਾਂਜੀ ਅੱਛਾ, ਹਾਂਜੀ। ਤੁਹਾਨੂੰ ਵੀ ਯਾਨੀ ਕਿ ਫਿਰ 23 ਸਾਲ ਤਾਂ ਹੋ ਗਏ ਤਕਰੀਬਨ 23-24 ਸਾਲ। ਹਾਂ। ਬਿਲਕੁਲ ਹਾਂਜੀ। ਲੱਗਦੇ ਤੁਸੀਂ ਇੰਨੇ 32-33 ਸਾਲਾਂ ਦੇ ਹੀ ਆ। ਉੱਥੇ ਖੁਰਾਕ ਚੰਗੀ ਹੈ। ਉਹ ਵੀ ਸਾਦਾ ਪਾ ਲੈ ਕੇ ਆਪਣਾ ਜਿਹੜਾ ਤੁਹਾਡੀ ਜਿਹੜੀ ਐਕਸਰਸਾਈਜ਼ ਆ ਉਹ ਬਹੁਤ ਜ਼ਰੂਰੀ ਹੈ। ਹਾਂ। ਕੀ ਖਿਆਲ ਹੈ ਜੀ? ਉਹ ਵੀ ਖਾਣੇ ਨਹੀਂ, ਖਾ ਪੀ ਕੇ ਜਾਨ ਕਿ ਲੇਟ ਨਹੀਂ ਹੋਣਾ, ਤੁਸੀਂ ਆਪਣਾ ਤੁਰੋ ਫਿਰੋ, ਕੰਮ ਕਰੋ ਤੇ ਹਰ ਚੀਜ਼ ਜਿਹੜੀ ਹੈ ਵਾਹ ਨਾ। ਵਾਹ ਵਾਹ, ਉਹ ਤਾਂ ਮੇਰੀ ਸਿਹਤ ਆ ਕਿ ਨਹੀਂ? ਬਿਲਕੁਲ ਕੋਈ ਜੀ, ਗੇਮ ਬਿਲਕੁਲ। ਗੂਮ ਵੀ ਕਰਦੇ ਆ? ਜੀ ਬਿਲਕੁਲ। ਹੈ ਬਸ ਆਪਣੇ ਕੰਮਾਂ ਦੀ ਮਸਰੂਫੀਅਤ ਜਿਹੜੀ ਉਹਦੇ ਅੱਛਾ, ਵਿੱਚ ਹੀ ਹੈ ਨਾ। ਅੱਛਾ, ਹਾਂਜੀ ਬਿਲਕੁਲ। ਉਹ ਵੀ ਇਹੀ ਆ। ਉਹ ਵੀ ਗੇਮ ਉਹ ਭੱਜ ਦੌੜ ਜਿਹੜੀ ਬਸ ਨਸ ਭੱਜ। ਬਿਲਕੁਲ ਜੀ ਬਿਲਕੁਲ। ਹਾਂਜੀ। ਤੇ ਫਿਰ ਦਾਦਾ ਜੀ ਤੁਹਾਡੇ ਜਦੋਂ ਆਏ ਕਰਾਚੀ, ਹਾਂਜੀ। ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਤੁਹਾਡੇ ਵਾਲਦ ਸਾਹਿਬ ਜਾਂ ਤੁਹਾਡੇ ਤਾਇਆ ਜਿਹੜੇ ਆ ਇਹ ਫਲਾਂ ਜਗ੍ਹਾ ਤੇ ਇਹ ਬੈਠੇ ਤੇ ਆ? ਰੱਬ ਦੀਆਂ ਰੱਬ ਹੀ ਜਾਣੇ ਹੁਣ, ਹਾਂ। ਸਹੀ ਦੇਖਿਆ ਜਾਵੇ ਤੇ। ਮਗਰ ਹੈ ਕਿ ਉਹ ਫਿਰ ਤੁਹਾਨੂੰ ਪਤਾ ਜਿਹੜੇ ਜਦੋਂ ਉੱਥੋਂ ਆਏ, ਕੋਈ ਚਿੱਠੀ ਕੋਈ ਕੁਛ ਨਾ ਕੁਛ ਤੇ ਲਿਖਿਆ ਹੋਵੇਗਾ ਹਾਂ। ਆਪਣੇ ਇੱਥੇ ਨਾ, ਆਪਣਾ ਆਉਣ ਤੋਂ ਪਹਿਲਾਂ ਕਿ ਮੈਂ ਕਿੱਥੇ ਆਵਾਂ ਕਿਸ ਤਰ੍ਹਾਂ। ਫਿਰ ਉਹਨਾਂ ਨੇ ਮੈਨੂੰ ਇੰਨਾ ਪਤਾ ਵਾ ਕਿ ਜਿਸ ਪਿੰਡ ਦੇ ਵਿੱਚ ਗਿਆ ਸੀ ਨਾ, ਉਸ ਪਿੰਡ ਦੇ ਜਿਹੜੇ ਸੀਗੇ ਆਪਣੇ ਨੰਬਰਦਾਰ, ਉਹ ਮੇਰੇ ਯਾਨੀ ਕਿ ਫੁੱਫੜ। ਅੱਛਾ। ਹਾਂਜੀ, ਉਹਨਾਂ ਦਾ ਅੱਗੇ ਫੁੱਫੜ ਦਾ ਡੈਡੀ ਸੀ ਯਾਨੀ। ਅੱਛਾ। ਹਾਂਜੀ। ਤੇ ਹੁਣ ਤੁਹਾਡੀ ਰਹਿائش ਇੱਥੇ ਕਿਹੜੇ ਪਿੰਡ 'ਚ ਆ? ਪਾਕਪਤਨ ਸ਼ਰੀਫ। ਪਾਕਪਤਨ ਸ਼ਰੀਫ ਕਿਹੜਾ ਪਿੰਡ ਹੈ? ਪਿੰਡ ਦੀ ਇੱਕ ਆਪਣਾ ਖੂਹ ਆ ਜਿਸ ਤਰ੍ਹਾਂ। ਅੱਛਾ, ਬਿਲਕੁਲ ਹਾਂਜੀ। ਇੱਕ ਪਿੰਡ ਦਾ ਨਾਂ ਹੈਗਾ ਮਲਕਪੁਰ, ਉਹਦੇ ਨਾਲ ਆਪਣੀ ਜ਼ਮੀਨ ਦੇ ਵਿੱਚ ਪਿੰਡ ਬਣਿਆ। ਅੱਛਾ, ਹਾਂਜੀ, ਆਪਣਾ ਜਿਹੜਾ ਇੱਕ ਕਿਸਮ ਦਾ ਡੇਰਾ ਬਣਿਆ ਵਾ। ਠੀਕ। ਹਾਂਜੀ। ਇਹ ਆਪਣੇ ਆ ਜਾਂਦਾ ਵਾ ਹੋਤਾ ਰੋਡ ਦੇ ਉੱਪਰ, ਪਾਕਪਤਨ। ਲੈਂਦੇ ਪਾਸੇ ਇਹ ਨਹੀਂ ਪਤਾ, ਲੈਂਦੇ ਚੜ੍ਹਦੇ। ਹੋਤਾ ਰੋਡ ਨਾਨਕ ਸਰ ਦੇ ਲਾਗੇ। ਬਸ ਉਹਦੇ ਨਜ਼ਦੀਕ ਆ। ਬਿਲਕੁਲ ਬਿਲਕੁਲ ਬਿਲਕੁਲ। ਬਸ ਉੱਥੋਂ ਅੱਛਾ 10 ਮੇਰੇ ਹਿਸਾਬ ਨਾਲ 10 ਮਿੰਟ ਦੀ ਉੱਥੋਂ ਬਸ ਆਪਣੀ ਲੋਕ ਟਿੱਬਾ ਨਾਨਕ ਸਰ ਦੇ ਲਾਗੇ। ਹਾਂਜੀ ਹਾਂਜੀ ਬਿਲਕੁਲ ਨਜ਼ਦੀਕ। ਹਾਂਜੀ। ਤੇ ਹੁਣ ਕਿੰਨੇ ਕੁ ਦਿਨਾਂ ਲਈ ਹੈ ਇੱਥੇ? ਮੈਂ ਜੀ ਇਨਸ਼ਾਅੱਲਾ ਮੇਰੀ ਵਾਪਸੀ ਹੈਗੀ ਹਫਤੇ ਵਾਲੇ ਦਿਨ। ਅੱਛਾ, ਯਾਨੀ ਕਿ ਥੋੜੇ ਦਿਨਾਂ ਲਈ ਹਾਂਜੀ। ਆਏ ਆ। ਮੈਂ ਜੁਮੇ ਨੂੰ ਆਇਆ ਤੇ ਹਫਤੇ ਨੂੰ ਚਲੇ ਜਾਣਾ। ਅੱਛਾ, ਬੜੀ ਖੁਸ਼ੀ ਹੋਈ ਕਿ ਇਹਨਾਂ ਨੂੰ 3 ਨਸਲਾਂ ਪਹਿਲੇ ਤੱਕ ਦਾ ਆਪਣਾ ਜਿਹੜਾ ਵਾ ਨਾ ਮੈਂ ਉਹੀ ਯਾਦਾਂ ਵੀ ਇੰਗਲੈਂਡ 'ਚ ਰਹਿੰਦੇ ਹੋਏ ਵੀ, ਯਾਨੀ ਕਿ ਇਹਨਾਂ ਨੂੰ ਨਾ ਪਤਾ ਵਾ ਕਿ ਹਿੰਦੁਸਤਾਨ ਦਾ ਕਿਹੜਾ ਪਿੰਡ ਸੀ। ਸੁਣਦੇ ਰਹੇ ਦਾਦੇ ਤੋਂ ਦਾਦਾ ਅਸੀਂ, ਕਿਉਂਕਿ ਮੈਂ ਆਪਣੀ ਜ਼ਿੰਦਗੀ ਦੇ ਤਕਰੀਬਨ 14 ਸਾਲ ਗੁਜ਼ਾਰੇ ਇੱਥੇ ਪਾਕਿਸਤਾਨ ਦੇ ਵਿੱਚ। ਤੇ ਮੈਂ 9ਵੀਂ ਜਮਾਤ ਦੇ ਵਿੱਚੋਂ ਮੈਂ ਐਗਜ਼ਾਮ ਦੇ ਕੇ ਨਾ, ਮੈਂ ਇਮਤਿਹਾਨ ਦੇ ਕੇ ਮੈਂ ਇੰਗਲੈਂਡ ਚਲਾ ਗਿਆ ਸੀ। ਪਰ ਉਸ ਟਾਈਮ ਦਾਦਾ ਜੀ ਇਹ ਚੀਜ਼ਾਂ ਸੁਣਾਉਂਦੇ ਕਿ ਦਾਦਾ ਜੀ 92 ਦੇ ਵਿੱਚ ਛੋੜ ਕੇ ਸਭ ਕੁਝ ਵਾਪਸ ਆ ਗਏ। ਯਾਨੀ ਕਿ ਤੁਹਾਡੇ 8-7 ਸਾਲ ਦਾਦਾ ਜੀ ਨਾਲ ਗੁਜ਼ਰੇ ਤਕਰੀਬਨ। ਹਾਂਜੀ, ਇਹ ਲਾ ਲਓ ਕਿਉਂਕਿ ਮੇਰੀ 14 ਸਾਲ ਉਮਰ ਸੀ ਤੇ ਉਹਦੇ ਵਿੱਚੋਂ ਦੇਖ ਲਓ ਕਿ ਮੈਂ ਜਿੰਨਾ ਵੀ ਗੱਲ ਕਰਦਾ ਮੈਨੂੰ ਸੀ ਅਕਲ ਸਮਝ ਹੈ ਨਾ, ਕੋਈ 2-4 ਸਾਲ ਯਾਨੀ ਕਿ ਹੋ। ਅੱਛਾ, ਬਿਲਕੁਲ। ਕੀ ਕੋਈ ਜ਼ਿਹਨ 'ਚ ਹੋਵੇ ਕਿ ਕੀ ਸੁਣਾਉਂਦੇ ਸੀ ਹਿੰਦੁਸਤਾਨ ਦੀਆਂ ਕਹਾਣੀਆਂ? ਹਿੰਦੁਸਤਾਨ ਦੀਆਂ ਗੱਲਾਂ, ਉਹੀ ਗੱਲਾਂ ਬਾਤਾਂ ਜਿਹੜੀਆਂ ਆਪਣੀਆਂ ਮੈਂ ਤੁਹਾਨੂੰ ਦੱਸੀਆਂ ਵੀ ਖੂਹ ਸੀ ਤੇ। ਹਾਂਜੀ, ਖੂਹ ਸੀ। ਫਿਰ ਮਜ਼ੇ ਵਾਲੀ ਗੱਲ ਹੈ ਕਿ ਜਿਸ ਟਾਈਮ ਅਸੀਂ ਇੰਗਲੈਂਡ ਦੇ ਵਿੱਚ ਚਲੇ ਗਏ, ਅਸੀਂ ਜਿਹੜਾ ਕੰਮ ਕਰਦੇ ਸੀ, ਆਪਣੀ ਕੰਸਟਰਕਸ਼ਨ ਦਾ ਕੰਮ ਕਰਦੇ ਉੱਥੇ, ਘਰ ਵਗੈਰਾ ਬਣਾਉਣੇ ਇਸ ਤਰ੍ਹਾਂ। ਠੀਕ ਹੈ ਜੀ। ਇੰਡੀਆ ਤੋਂ ਇੱਕ ਲੜਕਾ ਚਲਾ ਗਿਆ ਸਊਦੀਆ। ਅੱਛਾ।
ਸਾਊਦੀ ਅਰਬ ਤਕਰੀਬਨ ਉਹਨੇ 8-10 ਸਾਲ ਕੰਮ ਕੀਤਾ ਹੈ, ਜਿੰਨੇ ਵੀ ਸਾਲ ਕੰਮ ਕੀਤਾ। ਉਸ ਤੋਂ ਬਾਅਦ ਫਿਰ ਇੰਗਲੈਂਡ ਆ ਗਿਆ। ਅੱਛਾ। ਤੇ ਜਿਹੜੇ ਮਾਮੂ ਜੀ ਦਾ ਤੁਹਾਨੂੰ ਮੈਂ ਪਹਿਲੇ ਜ਼ਿਕਰ ਕੀਤਾ, ਉਹ ਵੀ ਨਾਲ ਗਏ ਸੀਗੇ ਇੱਥੇ ਆਪਣਾ ਦਾਦਾ ਜੀ ਦੇ ਨਾਲ। ਉਹ ਇੱਕ ਦਿਨ ਮੇਰੇ ਵਾਲਿਦ ਸਾਹਿਬ ਜਦੋਂ ਫੌਤ ਹੋਏ ਤੇ ਉਹ ਇਕੱਠੇ ਹੀ ਉਹਨਾਂ ਦੀ ਮੁਲਾਕਾਤ ਹੋਈ। ਤਾਂ ਗੱਲਾਂ ਬਾਤਾਂ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਤੂੰ ਪੁੱਤ ਕਿਸ ਮੁਲਕ ਆਪਣਾ ਕਿਸ ਜਗ੍ਹਾ ਤੋਂ ਆਇਆ, ਇੰਡੀਆ ਕਿਹੜੀ ਜਗ੍ਹਾ ਦਾ? ਉਹਨਾਂ ਦੱਸਿਆ ਜੀ ਮੈਂ ਫਲਾਂ ਜਗ੍ਹਾ ਦਾ। ਤੋ ਮਾਮੂ ਜੀ ਕਹਿੰਦੇ ਤੂੰ ਸਾਡਾ ਪਿੰਡ ਸੀ। ਹਾਏ ਹਾਏ ਹਾਏ। ਉਸੇ ਪਿੰਡ ਦੀ ਗੱਲ ਕਰੋ, ਕਿਉਂ ਫਿਰ ਇੱਕ ਖੂਹ ਸੀ ਕੋਈ ਆਪਣਾ ਉੱਥੇ ਨਾ। ਉਹਨਾਂ ਮਾਮੂ ਜੀ ਨੇ ਦੱਸਿਆ ਕਿ ਜਿਹੜਾ ਖੂਹ ਸੀਗਾ ਪਿੰਡ ਦੇ ਵਿੱਚ ਅੰਦਰ ਜਾਂਦੇ ਸੀ, ਫਲਾਣੀ ਜਗ੍ਹਾ ਦੇ ਖੂਹ ਸੀਗਾ, ਇੱਕ ਛੱਪੜ ਸੀ। ਅੱਜ ਉਹ ਕਹਿੰਦੇ ਜੀ ਅੱਜ ਵੀ ਚੀਜ਼ਾਂ ਉਦਾਂ ਦੀਆਂ ਉਦਾਂ ਹੀ ਉਹ ਨਿਸ਼ਾਨੀ ਦੱਸੀ। ਨਿਸ਼ਾਨੀ, ਹਾਂਜੀ। ਉਹਨੇ ਕਿਹਾ ਜੀ ਉਹੀ ਚੀਜ਼ਾਂ ਅੱਜ ਵੀ ਉੱਥੇ ਹੈਗੀਆਂ। ਯਾਨੀ ਕਿ ਉਹ ਕੁਛ ਦਾਦਾ ਜੀ ਨੇ ਸੁਣਾਈਆਂ ਗੱਲਾਂ ਉਹ ਸੁਣੀਆਂ। ਉਸ ਤੋਂ ਬਾਅਦ ਮਾਮੂ ਜੀ ਨੇ ਗੱਲਾਂ ਬਾਤਾਂ ਜਿਹੜੀਆਂ ਸੁਣਾਈਆਂ ਉਹ ਜਿਹੜੀਆਂ ਆਪਣੀਆਂ ਅਸੀਂ ਸੁਣ ਕੇ ਸਾਰਾ ਕੁਝ ਦੱਸ ਦੇਖਿਆ ਤਾਂ ਅਸੀਂ ਵੀ ਕੁਛ ਨਹੀਂ ਅੱਖਾਂ ਦੇ ਨਾਲ। ਤੁਹਾਨੂੰ ਤਾਂਗ ਹੈ ਕਿ ਕਿਤੇ ਆਪਣੇ ਦਾਦੇ ਦਾ ਪਿੰਡ ਦੇਖੀਏ? ਬਿਲਕੁਲ ਜਾਣਾ ਜੀ, ਬਿਲਕੁਲ। ਹਾਂਜੀ। ਐਸੀ ਗੱਲ ਆ ਕਿ ਯੂਕੇ ਚ ਰਹਿ ਕੇ ਵੀ ਹਲੇ ਪਿਛੋਕੜ ਦੀ ਤਾਂਗ ਆ ਮੁੰਡੇ ਨੂੰ। ਬੜੀ ਗੱਲ। ਅੱਛਾ, ਮੈਂ ਤੁਹਾਨੂੰ ਪੁੱਛਦਾ ਸੀ ਵੀ ਤੁਸੀਂ ਉੱਥੇ ਯੂਕੇ ਦੇ ਵਿੱਚ ਤਾਂ ਕਹਿੰਦੇ ਇੰਡੀਆ ਤੋਂ ਵੀ ਬੰਦੇ ਰਹਿੰਦੇ, ਪੰਜਾਬ ਚੋਂ ਸਰਦਾਰ ਵੀ ਰਹਿੰਦੇ, ਹਾਂਜੀ ਬਿਲਕੁਲ, ਤੁਹਾਡੀ ਦੁਆ ਸਲਾਮ ਵੀ ਹੋਣੀ ਬੇਸ਼ੱਕ। ਤੇ ਉਹ ਕਦੀ ਪਿਛੋਕੜ ਦਾ ਬੰਦਾ ਕੋਈ ਟੱਕਰਿਆ, ਕੋਈ ਲਾਗੇ ਦਾ ਟੱਕਰਿਆ ਕੋਈ ਉੱਥੇ? ਜਿਸ ਤਰ੍ਹਾਂ ਮੈਂ ਦੱਸਿਆ ਕਿ ਇੱਕ ਬੰਦਾ ਹੀ ਸਾਡਾ ਮੁਲਾਕਾਤ ਹੋਈ, ਦੂਸਰੇ ਬੰਦੇ ਨਾਲ ਹੋਈ ਪਰ ਉਹ ਨਾਲ ਦੇ ਪਿੰਡ ਦਾ ਸੀ। ਅੱਛਾ, ਨਾਲ ਦੇ ਪਿੰਡ ਦਾ ਸੀਗਾ, ਮਗਰ ਉਹ ਚੀਜ਼ ਉਹ ਨਹੀਂ ਬਿਆਨ ਕਰ ਸਕਿਆ ਜਿਹੜੀ ਪਹਿਲੇ ਬੰਦੇ ਨੇ ਬਿਆਨ ਕੀਤੀ ਸੀ। ਹਾਂਜੀ ਹਾਂਜੀ ਹਾਂਜੀ। ਤੁਹਾਡੇ ਪਿੰਡ ਦਾ ਬੰਦਾ ਨਾ ਇੱਥੇ ਵੀਡੀਓ ਥੱਲੇ ਆਊਗਾ, ਫਿਰ ਦੇਖਿਓ। ਹੈ ਜੀ, ਠੀਕ ਹੈ ਜੀ। ਹਾਂ, ਉਹ ਤੁਹਾਨੂੰ ਪਹੁੰਚ ਜੂਗਾ। ਤੁਹਾਡੀ ਗੱਲ ਅਸੀਂ ਕਰਾਵਾਂਗੇ ਉਹਨਾਂ ਨਾਲ। ਚਲੋ ਠੀਕ ਹੈ। ਪਿੰਡ ਰਾਜੋਵਾਲ। ਪਿੰਡ ਰਾਜੋਵਾਲ। ਵਾਹ ਵਾਹ ਵਾਹ, ਉੱਥੇ ਦਾ। ਤੇ ਆਪਣਾ ਅਬਦੁਲ ਵਹੀਦ ਸਾਹਿਬ, ਤੁਸੀਂ ਨਾ ਸਾਨੂੰ ਬੜੀ ਇੱਜ਼ਤ ਦਿੱਤੀ ਜੀ। ਕੋਈ ਮਸਲਾ ਨਹੀਂ ਜਨਾਬ। ਇਦਾਂ ਫੁੱਲ ਲੈ ਕੇ ਆਣਾ ਇਹ ਤਾਂ ਬੜੀ ਗੱਲ ਆ ਜੀ ਮੇਰੇ ਵਾਸਤੇ, ਬੜੀ ਮਿਹਰਬਾਨੀ। ਫੁੱਲਾਂ ਦੇ ਥੱਲੇ ਡੱਬਾ ਮਠਿਆਈ ਦਾ ਵੀ ਹੈ ਜੀ, ਉਹ ਪਤਾ ਨਹੀਂ ਕੈਮਰੇ 'ਚ ਆ ਰਿਹਾ ਕਿ ਨਹੀਂ ਆ ਰਿਹਾ। ਹਾਂਜੀ। ਹੋਰ ਮੈਂ ਪਤਾ ਨਹੀਂ ਯਾਰ ਕੀ ਗੱਲ ਲੱਗਿਆ ਸੀ, ਇਹ ਕੱਟ ਲਾਂਗੇ ਵਿੱਚ। ਅਸੀਂ ਪੁੱਛ ਲੈਣਾ, ਤੁਹਾਡੀ 16 ਦਰੀ ਦੇਖਣੀ ਹੈ ਜੀ ਅੱਜ। ਅੱਛਾ। ਹਾਂਜੀ 16 ਉਹਨਾਂ ਦੀ ਗੱਲਾਂ। ਹਾਂ ਹਾਂਜੀ ਹਾਂਜੀ, ਕਿਉਂਕਿ ਹਾਂਜੀ ਕਰੋ ਪਲੇ ਫਿਰ ਆਪਾਂ। ਚੱਲ ਰਿਹਾ। ਹਾਂਜੀ। ਮੈਂ ਕਿਹਾ ਜਿਹੜਾ 16 ਦਰੀ ਅਸੀਂ ਮੈਂ ਟਿਕਟੋਕ ਜਦੋਂ ਵੀ ਦੇਖਦਾ ਸੀ ਤੁਹਾਡੀ, ਤੇ ਜਿਹੜੇ ਵੀ ਆਪਣੇ ਸਰਦਾਰ ਭਾਈ ਆਉਂਦੇ ਸੀ ਇੰਡੀਆ ਤੋਂ ਤੁਹਾਡੇ ਕੋਲ ਜਾਂ ਮਹਿਮਾਨ ਆਉਂਦੇ ਸੀਗੇ, ਉਹ ਆਣ ਕੇ ਤੁਹਾਨੂੰ ਪਹਿਲੇ ਪੁੱਛਦੇ ਸੀ ਕਿ ਤੁਹਾਡੀ 16 ਦਰੀ ਜਿਹੜੀ ਆ ਬੜੀ ਅੱਛੀ ਹੈ ਜੀ। ਵੈਸੇ ਹੁੰਦੀ ਤਾਂ ਕਹਿੰਦੇ 12 ਦਰੀ ਹੈ। ਮੈਂ ਪਿੱਛੇ ਹੀ ਤੁਹਾਡੀ ਵੀਡੀਓ ਦੇਖੀ ਆ, ਤੁਸੀਂ ਕਿਹਾ ਜੀ ਉਹ ਗਲਤੀ ਨਾਲ ਬਣ ਗਈ। ਮੈਂ ਪਿਛਲੇ ਹਫਤੇ ਸੁਣੀ ਹੈ, ਉਹ ਸਰਦਾਰ ਜੀ ਨੇ ਤੁਹਾਨੂੰ ਸਵਾਲ ਕੀਤਾ, ਮੈਨੂੰ ਲੱਗਦਾ ਇੱਥੇ ਕਿਤੇ ਖੜੇ ਸੀ ਸਵੇਰੇ ਤਾਂ ਉਹਨਾਂ ਨੇ ਪੁੱਛਿਆ ਜੀ ਕਿ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਕਿ ਇਹ 16 ਦਰੀ ਤਾਂ ਨਹੀਂ ਹੁੰਦੀ, ਸਾਡੇ 12 ਦਰੀ ਹੁੰਦੀ। ਤੁਸੀਂ ਕਿਹਾ ਜੀ ਬਣਨੀ ਤਾਂ 12 ਦਰੀ, ਮਿਸਤਰੀ ਵਾਦਾ ਕਰ। ਦੇਖੋ ਜੀ ਕਿੱਡੇ ਪਿਆਰ ਦੀ ਗੱਲ ਆ ਵੀ ਸਾਰੀਆਂ ਫਿਲਮਾਂ ਸਾਡੀਆਂ ਦੇਖਦੇ ਆ। ਤੇ ਜਿਹੜੀ ਗੱਲ ਤੁਸੀਂ ਕੀਤੀ ਸਰਦਾਰਾਂ ਦੀ, ਉਹ ਉਹਨਾਂ ਦੀ ਮਿਹਰਬਾਨੀ ਹੈ ਜੀ। ਉਹ ਇੱਥੇ ਆਪਣਾ ਘਰ ਸਮਝ ਕੇ ਆਉਂਦੇ ਆ। ਬੜੀ ਵਾਰੀ ਇੱਥੇ ਆਏ ਜੀ, ਹੁਣ ਵੀ ਆਉਂਦੇ ਰਹਿੰਦੇ ਆ। ਤੇ ਜਿਵੇਂ ਹੁਣ ਅੱਗੇ ਗੁਰਪੁਰਬ ਚੱਲਿਆ ਨਾ ਜੀ, ਉਸ ਤੋਂ ਬਾਅਦ ਇੱਥੇ ਆਏ ਜੀ ਸਰਦਾਰ। ਤੇ ਉਹਨਾਂ ਦੀ ਮੁਹੱਬਤ ਆ, ਉਹਨਾਂ ਦਾ ਪਿਆਰ ਆ, ਤੇ ਰੱਬ ਦੀ ਜ਼ਾਤ ਇਦਾਂ ਹੀ ਪਿਆਰ ਬਣਾਈ ਰੱਖੇ। ਬੇਸ਼ੱਕ ਜੀ, ਆਮੀਨ। ਸਾਡੇ ਕੋਲ ਜਦੋਂ ਵੀ ਕੋਈ ਆਂਦਾ ਨਾ ਜੀ ਇਦਾਂ ਸਾਡਾ ਪਰਦੇਸੀ ਪੁੱਤ ਕੋਈ ਵੀ, ਤੇ ਅਸੀਂ ਨਾ ਪੂਰਾ ਆਪਣਾ ਜ਼ੋਰ ਲਾਈਦਾ ਵੀ ਅਸੀਂ ਆਪਣੇ ਕੈਮਰੇ ਦੇ ਵਿੱਚ ਜ਼ਰੂਰ ਲਈਏ। ਕਿਉਂ ਬਈ ਇਹਨਾਂ ਦੇ ਤਾਂ ਜਿੰਨੀਆਂ ਅਸੀਂ ਤਾਰੀਫਾਂ ਕਰ ਲਈਏ, ਜਿੰਨੀਆਂ ਦੁਆਵਾਂ ਕਰ ਲਈਏ, ਉਨੀਆਂ ਥੋੜੀਆਂ। ਬੜੀ ਵਾਰੀ ਗੱਲ ਕੀਤੀ ਹੈ, ਪਰ ਇਹ ਗੱਲ ਕੀਤੇ ਹਜੇ ਵੀ ਮਨ ਨਹੀਂ ਭਰਦਾ ਵੀ ਇਹ ਆਪਣੇ ਘਰਾਂ ਨੂੰ ਤਾਂ ਚਲਾ ਹੀ ਰਹੇ ਆ, ਸਾਡੇ ਮੁਲਕ ਨੂੰ ਵੀ ਇਹੀ ਚਲਾ ਰਹੇ ਆ। ਤੇ ਸਾਡੀ ਸਰਕਾਰਾਂ ਨੂੰ ਇਹਨਾਂ ਨੂੰ ਸਖਿਆਈਆਂ ਕਰਨੀਆਂ ਚਾਹੀਦੀਆਂ। ਪਿੱਛੇ ਜੇ ਇੱਕ ਗੱਲ ਟੈਲੀਫੋਨ ਆਇਆ ਮੁੰਡੇ ਦੇ, ਉਹਨੇ ਗੱਲ ਸੁਣਾਈ, ਵਹੀਦ ਸਾਹਿਬ, ਬੜਾ ਦਿਲ ਦੁਖਿਆ। ਉਹ ਕਹਿੰਦਾ ਵੀ ਏਅਰਪੋਰਟ ਦੇ ਉੱਤੇ ਬਹੁਤ ਖੱਜਲ ਖਰਾਬ ਕੀਤਾ ਮੈਨੂੰ। ਕਰਦੇ ਹੋਣਗੇ ਬੇਸ਼ੱਕ, ਪਹਿਲਾਂ ਤੇ ਇਹ ਨਹੀਂ ਕਰਨਾ ਚਾਹੀਦਾ ਵੀ ਉਹ ਵਿਚਾਰੇ ਕੋਈ 10 ਸਾਲਾਂ ਬਾਅਦ ਆ ਰਿਹਾ, ਕੋਈ 5 ਸਾਲਾਂ ਬਾਅਦ ਆ ਰਿਹਾ, ਤੇ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ, ਬਲਕਿ ਸਖਿਆਈ ਕਰਨੀ ਚਾਹੀਦੀ। ਮੈਂ ਕਹਿੰਦਾ ਜਿਹੜਾ ਪਰਦੇਸੀ ਇਦਾਂ ਕਮਾਊ ਪੁੱਤ ਆਵੇ, ਉਹਦੀ ਤਾਂ ਵੱਖਰਾ ਬੂਹਾ ਹੋਣਾ ਚਾਹੀਦਾ ਵੀ ਉਹਨੂੰ ਰੋਕੇ ਹੀ ਕੋਈ ਨਾ, ਇਹਨਾਂ ਉਹਨੂੰ ਇੱਜ਼ਤ ਦੇਣੀ ਚਾਹੀਦੀ ਹੈ। ਤੇ ਵੀਡੀਓ ਮੈਂ ਕਹਿੰਦਾ ਹੁਣ ਮੁਕਾ ਲਈਏ, ਕਰਨੀ ਕੋਈ ਗੱਲ ਹੈ? ਅੱਛਾ ਜੀ, ਬਣੀ ਬੜ ਗਈ। ਫਿਰ ਉਹ ਕੋਈ ਘਰ ਦੇ ਵਿੱਚ ਨਾ ਕੋਈ ਬਾਬਾ ਵਿਚਾਰਾ ਬੈਠਾ ਸੀ, ਤੇ ਉਹਨੂੰ ਚੋਰ ਪੈ ਗਏ। ਉਹਨੂੰ ਮਾਲੂਮ ਹੋਇਆ ਵੀ ਜਿਵੇਂ ਬਾਹਰ ਚੋਰ ਆ, ਖੜਕਾ ਦੜਕਾ ਹੋਇਆ ਨਾ। ਉਹਨੇ ਟੈਲੀਫੋਨ ਕੀਤਾ ਥਾਣੇ ਵਿੱਚ। ਉਹ ਕਹਿੰਦਾ ਜੀ ਇੱਥੇ ਬਾਹਰ ਨਾ ਮੇਰੇ ਬੂਹੇ ਦੇ ਡਕੇਟ ਆ, ਵੀ ਪਹੁੰਚੋ ਛੇਤੀ। ਉਹ ਕਹਿੰਦੇ ਵੀ ਇੱਥੇ ਬੰਦਾ ਹੀ ਕੋਈ ਨਹੀਂ ਥਾਣੇ ਵਿੱਚ। ਉਹ ਕਹਿੰਦਾ ਅੱਛਾ। ਉਹਨੇ ਬੰਦ ਕਰ ਲਿਆ। ਫਿਰ ਉਹਨੇ ਫੋਨ ਕੀਤਾ, ਉਹ ਕਹਿਣ ਯਾਰ ਬੰਦਾ ਹੈ ਨਹੀਂ, ਬੰਦੇ ਆਉਂਦੇ ਆ ਫਿਰ ਘਲਾਉਂਦੇ ਆ। ਬਾਬੇ ਨੇ ਤੀਏ ਫੋਨ 'ਚ ਕਿਹਾ, ਉਹਨੇ ਕਿਹਾ ਜੀ ਡਕੇਟ ਮੈਂ 5 ਦੇ 5 ਮਾਰਤੇ। ਉੱਥੋਂ 4 ਡਾਲੇ ਪੁਲਿਸਾਂ ਤੇ ਉਹਦੇ ਬੂਹੇ ਤੇ। ਉਹ ਆ ਕੇ ਦੇਖਿਆ ਤੇ ਕੋਈ ਵੀ ਨਾ ਮਰਿਆ ਹੋਇਆ। ਕਹਿੰਦੇ ਬਾਬਾ ਵੀ ਤੂੰ ਕਿਹੜੀ ਕੀਤੀ? ਤੂੰ ਕਹਿੰਦਾ ਸੀ ਬੰਦੇ ਮਾਰਤੇ, ਬੰਦਾ ਤਾਂ ਕੋਈ ਵੀ ਨਹੀਂ ਮਰਿਆ। ਕਹਿੰਦਾ ਤੁਸੀਂ ਵੀ ਤਾਂ ਕਹਿੰਦੇ ਸੀ ਥਾਣੇ ਬੰਦਾ ਕੋਈ ਨਹੀਂ। ਆਹ ਹੁਣ ਲੈਣਾ ਕਿੱਥੋਂ ਲੱਗ ਗਈ? ਸਹੀ ਗੱਲ ਹੈ। ਇੱਕ ਮਿੰਟ ਕੈਮਰਾ ਫੜਿਓ, ਸਾਹਮਣੇ ਵਿੱਚ ਆ। ਸ਼ੁਰੂ ਕਰੀਏ ਬੜਾ। ਲਓ ਜੀ, ਅੱਜ ਅਸਿਸਟੈਂਟ ਕਮਿਸ਼ਨਰ ਸਾਹਿਬ ਪੱਗ ਕੁਸ਼ਾਈ ਕਰਨ ਵਾਸਤੇ ਤਸ਼ਰੀਫ ਲਿਆਏ ਨੇ। ਜ਼ੇਬੀ ਹੈਂਜਰਾ
all the guys अस्सलाम वालेकुम जी ਸਰਦਾਰ ਜੀ ਨੂੰ ਅਗਰ ਮੈਂ ਲੈਣਾ ਵੀਡੀਓ ਤੇ ਤੁਸੀਂ ਨੀਵੇਂ ਰਹਿ ਜਾਂਦੇ ਮੈਂ ਅਲੀ ਤੋਂ ਸ਼ੁਰੂ ਮੇਰੇ ਕੋਲ ਸਪੀਕਰ ਵੀ ਹੈਗੇ ਆ, ਭਰਾ ਜੀ ਮੈਂ ਲਾਏ ਨਹੀਂ ਇੱਥੇ ਹਾਂ ਸਪੀਕਰ ਹੈ ਜੀ। ਮੇਰਾ ਭਰਾ ਜੀ ਦਲਾਵਰ ਸਿੰਘ ਜੀ ਆਇਆ ਚੜ੍ਹਦੇ ਪੰਜਾਬ ਚੋਂ, ਤੇ ਇਹਨੇ ਆ ਕੇ ਮੇਰੇ ਪੱਗ ਬੰਨੀ। ਪੱਗ ਤੁਸੀਂ ਦੇਖ ਲਓ ਕਿੱਡੀ ਸੋਹਣੀ ਬੰਨੀ, ਕਿੱਡੇ ਪਿਆਰ ਨਾਲ ਬੰਨੀ। ਸਾਰੀ ਜ਼ਿੰਦਗੀ ਇਹ ਗੱਲ ਯਾਦ ਰਹੂਗੀ ਵੀ ਦਲਾਵਰ ਸਿੰਘ ਨੇ ਪੱਗ ਬੰਨੀ। ਤੇਰਾ ਨਾਮ ਬੜਾ ਸੋਹਣਾ, ਆਪ ਵੀ ਸੋਹਣਾ ਭਾਈ ਸੋਹਣਾ ਜਿਉਂਦਾ ਵਾਸਤਾ ਰ ਇਦਾਂ ਹੀ ਬੜਾ ਭਾਈ ਪਿਆਰ ਮਿਲਿਆ, ਪਿਆਰ ਮਿਲਿਆ। ਅਸੀਂ ਇਸ ਟਾਈਮ ਲਾਹੌਰ ਦੇ ਵਿੱਚ, ਤੇ ਸਾਡੇ ਨਾਲ ਤਹਿਸੀਲਦਾਰ ਸਾਹਿਬ ਜਦੋਂ ਆਪਾਂ ਚੜ੍ਹਦੇ ਪੰਜਾਬ 'ਚ ਕਹਿੰਦੇ ਆ, ਹਾਂ ਅਸਿਸਟੈਂਟ ਕਮਿਸ਼ਨਰ ਬਿਲਕੁਲ ਕੋਈ ਨਹੀਂ, ਤੇ ਅਫਸਰਾਂ ਦੇ ਵਿੱਚ ਬੜੀ ਈਗੋ ਹੁੰਦੀ ਆ। ਡਾਊਨ ਟੂ ਅਰਥ ਪਰਸਨ ਨੇ ਇਹ ਮੇਰੇ ਵੱਡੇ ਭਾਈ ਹੈ ਜੀ। ਔਰ ਕਿੰਨੀ ਦੂਰੋਂ ਡਿਨਰ ਕਰਵਾਉਣ ਆਏ ਹਾਂ ਨੇ। ਬਿਲਕੁਲ, ਤੇ ਮਹਿਸੂਸ ਨਹੀਂ ਹੋ ਰਿਹਾ ਵੀ ਲਾਹੌਰ ਦੇ ਵਿੱਚ ਆ ਇੰਨਾ ਪਿਆਰ ਮਿਲ ਰਿਹਾ, 1 ਮਿੰਟ ਤੂੰ ਨਹੀਂ ਬੋਲਣਾ ਹੈ ਜੀ ਸਰ। ਇੰਨਾ ਪਿਆਰ ਮਿਲ ਰਿਹਾ, ਕੋਈ ਮਹਿਸੂਸ ਨਹੀਂ ਹੋ ਰਿਹਾ ਵੀ ਆਪਾਂ ਲਾਹੌਰ 'ਚ ਫਿਰਨ ਲਈ, ਲੱਗਦਾ ਅੰਮ੍ਰਿਤਸਰ 'ਚ ਫਿਰਨ ਲਈ। ਨਵੀਰ ਹੈਦਰ ਸਾਹਿਬ ਜੀ ਮੇਰੇ ਵੱਡੇ ਭਾਈ ਆ, ਇਹ ਵੱਡੇ ਅਫਸਰ ਆ ਮਾਸ਼ਾਅੱਲਾ, ਤੇ ਇਹ ਖਸੂਸੀ ਤੌਰ ਦੇ ਉੱਤੇ ਅੱਜ ਦਾ ਜਿਹੜਾ ਇਕੱਠ ਸੀ ਨਾ ਜੀ, ਉਹਦਾ ਜ਼ਿੰਮਾ ਇਹਨਾਂ ਨੇ ਚਾਇਆ ਜੀ, ਇਕੱਠ ਇਹਨਾਂ ਨੇ ਕੀਤਾ, ਰੌਣਕਾਂ ਇਹਨਾਂ ਨਾਲ ਲੱਗੀਆਂ। ਤੇ ਹੁਣ ਡਿਊਟੀ ਤੋਂ ਆਏ ਸੀ ਖਸੂਸੀ ਤੌਰ ਤੇ ਸਰਦਾਰ ਭਰਾਵਾਂ ਨੂੰ ਪਿਆਰ ਕਰਨ ਵਾਸਤੇ, ਖਸੂਸੀ ਤੌਰ ਤੇ ਹੁਣ ਇੱਥੋਂ ਮੇਲ ਮਿਲਾ ਕੇ ਸਾਰਿਆਂ ਨੂੰ ਤੇ ਵਾਪਸ ਜਾ ਰਹੇ ਡਿਊਟੀ ਤੇ। ਰੱਬ ਦੀ ਜ਼ਾਤ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਨਵੀਰ ਹੈਦਰ ਸਾਹਿਬ ਬਹੁਤ ਚੰਗਾ ਲੱਗਾ ਜੀ। ਸਾਡੇ ਜਿਹੜੇ ਪ੍ਰਾਹੁਣੇ ਆਏ ਆ ਨਾ ਜੀ, ਇਹ ਗੁਜਰਾਤ ਦੇ ਵਿੱਚੋਂ ਕਿਹੜੇ ਪਿੰਡ ਦੇ, ਕਿਹੜੀ ਥਾਂ ਦੇ, ਉਦੋਂ ਹੀ ਦੱਸਿਓ ਜੀ ਪਿਛੋਕੜ ਦੇ। ਇਹ ਜੀ ਸਾਡਾ ਜਿਹੜਾ ਪਿੰਡ ਹੈ ਉਹ ਕਿਲਾ ਸੂਰਾ ਸਿੰਘ ਤੇ ਟਾਂਡਾ ਮੋਟਾ, ਇਹ ਜਿੰਨੇ ਵੀ ਚੜ੍ਹਦੇ ਪੰਜਾਬ ਦੇ ਨੇ ਨਾ, ਉਹਨਾਂ ਨੂੰ ਇਹ ਪਤਾ ਹੋਵੇਗਾ ਵੀ ਉੱਥੇ ਇੰਡੀਆ ਦੇ ਵਿੱਚ ਵੀ ਸੇਮ ਟੂ ਸੇਮ ਇਹ ਹੀ ਨਾਂ ਉੱਥੇ ਵੀ ਕਿਲਾ ਸੂਰਾ ਸਿੰਘ ਹੈ, ਤੇ ਟਾਂਡਾ ਤੇ ਬੜਾ ਮਸ਼ਹੂਰ ਹੈ। ਔਰ ਸਾਡਾ ਜਿਹੜਾ ਸਕੂਲ ਹੈ ਹਾਈ ਸਕੂਲ, ਉਹ ਸਿੱਖਾਂ ਦਾ ਜਿਹੜਾ ਸਕੂਲ ਉਹ ਹੀ ਤੁਹਾਨੂੰ ਦੇ ਕੇ ਗਏ ਨੇ। ਬਲਕਿ ਅੱਧੇ ਬਾਜ਼ਾਰ ਦੇ ਵਿੱਚ ਸਰੋਇਆ ਸਾਹਿਬ ਜਿਹੜੀਆਂ ਦੁਕਾਨਾਂ ਨੇ, ਮੈਂ ਤੇ ਇਹ ਕਹਾਂਗਾ ਕਿ ਵੀ ਜਿਹੜੀਆਂ ਸਾਨੂੰ ਸਿੱਖ ਦੇ ਗਏ ਨੇ ਨਾ, ਵੱਲੇ ਸਾਡੇ ਮੁਸਲਮਾਨ ਵੀ ਉਹ ਦੁਕਾਨਾਂ ਅਜੇ ਤੱਕ ਸਮਝ ਲਓ ਕਾਬੂ ਕਰਨ ਦੇ ਚੱਕਰ 'ਚ ਨੇ। ਹਾਲਾਂਕਿ ਇਹਨਾਂ ਨੂੰ ਹੋਰ ਦੇਣੀਆਂ ਚਾਹੀਦੀਆਂ ਨੇ ਬਈ, ਅੱਲਾ ਦੇ ਨਾਂ ਦੀਆਂ ਨਾ, ਉਹ ਜਾਂਦਿਆਂ ਸਕੂਲ ਨੂੰ ਦੇ ਗਏ। ਅੱਛਾ, ਵਾਹ 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 ਵਾਹ। ਇੰਨੀਆਂ 15-20 ਦੁਕਾਨਾਂ ਨੇ ਜਿਹੜਾ ਕਬਜ਼ਾ ਵਾਲਿਆਂ ਨੇ ਕਬਜ਼ਾ ਕੀਤਾ, ਤੇ ਉਹ ਬਾਹਰ ਉਹ ਗੱਲ ਲੰਮੀ ਹੋ ਜਾਣੀ ਕਿ ਬਈ ਟਾਂਡਾ ਮੋਟਾ ਇੰਡੀਆ 'ਚ ਵੀ ਹੈ, ਉੱਥੇ ਚੜ੍ਹਦੇ ਪੰਜਾਬ 'ਚ। ਅੱਛਾ, ਇਹ ਇੱਥੇ ਵੀ ਅੱਛਾ ਇੱਥੋਂ ਸਰਦਾਰ ਉੱਠ ਕੇ ਗਏ ਸੀ ਉਦੋਂ। ਸਾਰਾ ਪਿੰਡ ਹੀ ਜਿਹੜਾ ਨਾ, ਸਾਡੇ ਜਿਹੜੇ ਵੱਡੇ ਵਡੇਰੇ ਸਨ, ਉਹ ਉਹਨਾਂ ਨਾਲ ਸਰਦਾਰਾਂ ਨਾਲ ਹੀ ਸਾਰੀ ਜ਼ਿੰਦਗੀ ਉਹਨਾਂ ਨੇ ਇਹ ਕਿੱਥੇ ਕੁ ਬਣਦਾ ਜੀ? ਇਹ ਗੁਜਰਾਤ ਦੇ ਕਿਹੜੇ ਪਾਸੇ ਬਣਦਾ? ਇਹ ਬੜੀਲਾ ਸ਼ਰੀਫ ਦੇ ਨਾਲ ਉਰਲੇ ਪਾਸੇ ਟਾਂਡਾ ਮੋਟਾ ਹੈ, ਅੱਛਾ, ਤੇ ਬੜਾ ਮਸ਼ਹੂਰ ਹੈ। ਤੁਸੀਂ ਜਿਹਨੂੰ ਵੀ ਪੁੱਛੋ, ਬਾਰਡਰ ਦੇ ਉੱਤੇ ਨਾ ਸੁਰਖਪੁਰ, ਹਾਂ, ਤੇ ਅੱਗੇ ਬੜੀਲਾ ਸ਼ਰੀਫ ਆ ਗਿਆ, ਤੇ ਟਾਂਡਾ ਮੋਟਾ ਅੱਛਾ, ਕਿਲਾ ਸੂਰਾ ਸਿੰਘ ਤਵੀ ਬਿਲਕੁਲ ਕਿਨਾਰੇ ਤੇ। ਅੱਛਾ, ਦਰਿਆ ਤਵੀ ਦੇ ਲਾਗੇ ਲਾਗੇ ਪਿੰਡਾਂ ਦੇ ਕੋਈ ਨਾਂ ਲਓ। ਕੁਰੀ ਬਲੌਰਪੁਰ, ਉੱਥੇ ਦੇ ਬੁੱਢਣ ਦਾ ਅਗਲੇ ਦਿਨ ਸਿੱਖਾਂ ਨੇ, ਜਨਾਬ ਮੇਰੀ ਸਾਡੀ ਸਿੱਖ ਬਰਾਦਰੀ ਦੇ ਉੱਥੇ ਜਿਹੜੇ ਬਜ਼ੁਰਗ ਸਨ, ਉਹਨਾਂ ਨੇ ਇੱਕ ਵੀਡੀਓ ਚਾੜੀ ਵੀ ਸੀ। ਉਹ ਬੁੱਢਣ ਪਿੰਡ ਦੇ ਬਿਲਕੁਲ ਨਾਲ ਦੀ ਅਸੀਂ ਗੱਲ ਦੱਸਨੇ, ਬਿਲਕੁਲ ਬੁੱਢਣ ਨਾਲ ਅੱਗੇ ਟਾਂਡਾ ਮੋਟਾ, ਉਹ ਬੁੱਢਣ ਦੇ ਸਨ। ਚਲੋ ਇੰਡੀਆ ਜੀ, ਜੇ ਕਿਸੇ ਬੰਦੇ ਨੇ ਰਾਬਤਾ ਕੀਤਾ ਨਾ ਜੀ, ਫਿਰ ਤੁਹਾਡਾ ਨੰਬਰ ਦਵਾਂਗੇ ਜੀ ਮੇਰਾ ਨੰਬਰ ਉੱਥੇ ਦੇ ਦਿਓ, ਇਨਸ਼ਾਅੱਲਾ ਮੈਂ ਮੁਲਾਕਾਤ ਕਰਾਂਗਾ ਸਾਰੇ ਪਿੰਡ ਦਾ। ਫਿਰ ਤੁਸੀਂ ਬੋਲ ਹੀ ਦਿਓ ਨੰਬਰ। ਫਿਰ ਨੰਬਰ ਮੇਰਾ 0312 7398 435। ਲਓ ਔਰ ਰਾਬਤਾ ਕਰ ਲੈਣਾ। ਠੀਕ ਹੈ ਜੀ, ਉਸ ਤੇ ਪਾਸੇ ਮੈਂ ਸਾਰੇ ਪਿੰਡ ਦਾ ਵਿਜ਼ਿਟ, ਵੱਡੇ ਜਿੰਨੇ ਵੀ ਨੇ, ਸਾਡੇ ਮੰਨਾ ਦੁੱਲਾ ਬੜਾ ਮਸ਼ਹੂਰ ਹੋਇਆ ਸਾਡੇ ਪਿੰਡ ਦਾ ਸੀ। ਉਹਨਾਂ ਦੀ ਤੇ ਸਿੱਖਾਂ ਨਾਲ ਬੜਾ ਉਹਨਾਂ ਦਾ ਜਿਹੜਾ ਨਾ, ਜਦੋਂ ਘੋਲ ਹੁੰਦਾ ਸੀ, ਡਾਂਗਾਂ ਦੀ ਲੜਾਈ ਹੁੰਦੀ ਸੀ, ਜਾਂ ਕਹਿ ਸਕਦੇ ਹੋ ਵੀ ਕੋਡੀ ਖੇਡਦੇ ਸਨ, ਗੱਤਕੇ ਜਿਹੜੇ। ਤੇ ਫਿਰ ਉਹ ਜਿਹੜੀ ਪੋਹ ਰਿੱਧੀ ਤੇ ਮਾਂ ਨੂੰ ਖਾਧੀ, ਯਾਨੀ ਉਹ ਬੜੀ ਸਾਡੇ ਇਹ ਵੀ ਰਿਵਾਜ ਹੈ। ਹਾਂਜੀ ਜੀ, ਸ਼ਾਮੀ ਅਸੀਂ ਜਿਹੜੀ ਬਣਾਣੀ ਉਹ ਸਵੇਰੇ ਲੋਕ ਖਾਂਦੇ, ਉਹ ਪੋਹ ਰਿੱਧੀ ਤੇ ਮਾਂ ਖਾਧੀ, ਉਹ ਇਹ ਵੀ ਵੱਡੇ ਲੋਕ ਗੱਲ। ਸਣ ਦੀ ਗੱਲ ਸੁਣਾਉਂਦੇ ਨੇ, ਸਣ ਰਾਤ ਨੂੰ ਕੱਤਦੇ ਰਹਿੰਦੇ ਸੀ, ਉਹਦੀਆਂ ਮੰਜੀਆਂ ਸਾਡੇ ਬਜ਼ੁਰਗਾਂ ਦੀਆਂ ਬਣੀਆਂ ਇਹ ਵੀ ਮੌਜੂਦ ਨੇ, ਤੇ ਸਾਡੀ ਤੇ ਸਾਲ ਨਹੀਂ ਕੱਢਦੀ। ਹਾਂ, ਹੁਣ ਵਾਲੀ ਜਿਹੜੀ ਹੈ, ਹਾਂਜੀ, ਉਹ ਸਣੀ ਦੀਆਂ ਬਣੀਆਂ ਨਾ, ਹਾਂ, ਉਹ ਸਨ ਸਾਦੇ ਆ, ਸਾਡੇ ਇੱਥੇ ਸਣੀ ਸਾਦੇ ਸਣੀ ਆ, ਉਹ ਪੱਟ ਸਨ ਨੂੰ, ਜੀ ਪੱਟ ਸਣ, ਉਹਦੀਆਂ ਬੋਰੀਆਂ ਬਣਦੀਆਂ, ਤੇ ਉਹ ਮੰਜੀਆਂ ਬਣੀਆਂ ਹਜੇ ਤੱਕ ਖਲੋਤੀਆਂ ਹੋਈ, ਬੜੀ ਪੱਕੀ ਰੱਸੇ ਪੱਤੇ। ਹਾਂਜੀ, ਉਹ ਖੂਹ ਦੇ ਵਿੱਚੋਂ ਰੱਸਾ ਕੋ ਪਾਣਾ ਹੁੰਦਾ ਸੀ ਨਾ, ਕੋਈ ਸ਼ਾਇਦ ਕਰਨੀ ਗੁੜਨੀ, ਤੇ ਉਹ ਸਣੀ ਦਾ ਰੱਸੇ ਤੋਂ ਪੱਕਾ ਰੱਸਾ ਕੋਈ ਨਹੀਂ ਸੀ। ਬੰਦੇ ਆਂਦੇ ਰਹਿੰਦੇ, ਪਰ ਬਾਜੇ ਬੰਦੇ ਐਸੀ ਛਾਪ ਛੱਡ ਜਾਂਦੇ ਨਾ ਦਿਲ ਤੇ ਵੀ ਬੰਦਾ ਚੇਤੇ ਰੱਖਦਾ। ਜਦੋਂ YouTube ਦਾ ਸਟੀਲ ਦਾ ਬਟਨ ਮੈਨੂੰ ਮਿਲਿਆ ਨਾ, ਬਟਨ ਮੈਨੂੰ ਇੱਥੇ ਮਿਲਿਆ ਸੀ, ਜੀ ਹਾਂ, ਤੇ ਗੁਜਰਾਤ ਦੇ ਵਿੱਚ ਮਠਿਆਈ ਇਹਨਾਂ ਨੇ ਵੰਡੀ ਜੀ ਬਿਲਕੁਲ, ਇਹ ਗੱਲ ਸਾਡੀ ਵੀਡੀਓ ਲੱਗੀ ਹੈ। ਹਾਂਜੀ, ਮਿਲੇ ਪਹਿਲੀ ਵਾਰੀ, ਮੁਲਾਕਾਤ ਵੀ ਨਹੀਂ ਸੀ। ਹਾਂ, ਮਿਲੇ ਪਹਿਲੀ ਵਾਰੀ, ਉੱਥੇ ਬਹਿ ਕੇ ਇੰਨਾ ਪਿਆਰ ਇਹਨਾਂ ਨੇ ਜਿਤਾਇਆ। ਤੇ ਮੈਨੂੰ ਲੋਕਾਂ ਮੈਨੂੰ ਪੁੱਛਿਆ ਸਰੋਇਆ ਸਾਹਿਬ ਵੀ ਕਾਹਦੀ ਮਠਿਆਈ, ਹਾਏ ਹਾਏ, ਮੈਂ ਕਿਹਾ ਮੇਰੇ ਭਰਾ ਨੂੰ ਬਟਨ ਦਿੱਤਾ ਅੱਲਾ ਨੇ ਚਾਹਿਆ, ਤੇ ਅਸੀਂ ਸੋਨੇ ਤੇ ਵੀ ਇਨਸ਼ਾਅੱਲਾ ਆਉਣਾ। ਕੈਸੀ ਗੱਲ, ਜਦੋਂ ਸੋਨੇ ਦਾ ਬਟਨ ਹੋਣਾ ਨਾ, ਫਿਰ ਅਸੀਂ ਆਉਣਾ ਇਨਸ਼ਾਅੱਲਾ। ਹਾਏ ਹਾਏ, ਠੀਕ ਹੈ, ਸਾਡੀਆਂ ਦੁਆਵਾਂ ਨੇ ਕਿ ਵੀ ਸੋਨੇ ਦਾ ਬਟਨ
ਪਾਕਿਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਸਰੋਇਆ ਸਾਹਿਬ ਨੂੰ ਲੱਗਾ। ਹੁਣ ਇੱਥੇ ਆ ਕੇ ਮਠਿਆਈ ਵੰਡਾਂਗੇ ਜੀ ਇਨਸ਼ਾਅੱਲਾ ਹੁਣ ਬੇਸਰ ਇੱਥੇ ਆ ਕੇ ਹਾਂ ਜੀ। ਤੇ ਇਹ ਜੀ ਸਾਡੇ ਵਾਸਤੇ ਆ ਲੋਈ ਵੀ ਲੈ ਕੇ ਆਏ ਆ ਜੀ, ਅਸੀਂ ਬੜੇ ਸ਼ੁਕਰਗੁਜ਼ਾਰ ਨਹੀਂ, ਨਹੀਂ, ਆ। ਅਸੀਂ- ਤੇ ਸਿਆਣੇ ਕਹਿੰਦੇ ਵੀ ਸ਼ਾਇਦ ਜਿਹੜੀ ਆ ਮੌਕੇ ਤੇ ਕੰਮ ਆਵੇ, ਉੱਤੋਂ ਧੁੰਦ ਲੱਗੀ ਆ ਧੁੰਦ ਪੈਣ ਲੱਗੀ ਹੈ, ਤੇ ਨਾਲ ਸਾਨੂੰ ਲੋਈ ਨੀਲੇ ਰੰਗ ਦੀ ਨਾ, ਜੀ ਹਾਂ। ਤੇ ਐਡੀ ਸੋਹਣੀ ਲੋਈ, ਮੋਟੀ ਤੱਤੀ ਲੋਈ। ਹਾਂ ਮਿਹਰਬਾਨੀ ਹਾਂ। ਸਾਹਿਬ, ਮਿਹਰਬਾਨੀ। ਸਾਹਿਬ ਇਹ ਜੀ ਸਾਡੇ ਫੈਸਲਾਬਾਦ ਦੇ ਲਾੜੇ ਜੀ, ਸਾਡੇ ਭਾਈ। ਅਸੀਂ ਜੀ ਸਾਰੀ ਰਾਤ ਨਹੀਂ ਗਏ ਸੁੱਤੇ ਜੀ, ਅਸੀਂ ਆਪਣੇ ਲਾੜੇ ਨੂੰ ਮਿਲਣ ਵਾਸਤੇ ਜਾਣਾ ਜੀ। ਸਾਡੇ ਪੰਜਾਬ ਦਾ ਲਾੜਾ, ਸਾਡਾ ਸਮੁੰਦਰੀ ਦਾ ਲਾੜਾ ਜੀ ਸਾਡਾ ਜੀ ਬਿਸਮਿਲ੍ਲਾ। ਨਦੀਮ ਸਾਹਿਬ ਜੀ ਉੱਥੇ ਬਾਰਡਰ ਦੇ ਲਾਗੇ ਜੀ, ਕਿਹੜਾ ਪਿੰਡ ਹੈ ਜੀ? ਨਦੀਮ ਭੱਟੀ ਮੇਰਾ ਨਾਮ ਹੈ ਜੀ। ਅਸੀਂ ਮਣਿਆਲੇ ਪਿੰਡ ਤੋਂ ਜੀ, ਵਾਘੇ ਬਾਰਡਰ ਦੇ ਬਿਲਕੁਲ ਨਾਲ ਸਾਡਾ ਪਿੰਡ ਆ। ਹਾਂਜੀ। ਮਣਿਆਲੇ ਪਿੰਡ ਤੋਂ ਅਸੀਂ ਆਏ ਮੰਡਿਆਲੇ ਜੀ। ਪਿੰਡ ਤੋਂ। ਤੇ ਮੇਰੇ ਵਾਸਤੇ ਬੜਾ ਵੱਡਾ ਤੋਹਫਾ ਜੀ ਉੱਥੋਂ ਚੜ੍ਹਦੇ ਪੰਜਾਬ ਚੋਂ ਮੰਗਾਇਆ ਇਹਨਾਂ ਨੇ ਜੀ, ਆ ਪੱਗ। ਵਾਹ ਇਹ ਜੀ ਮੈਂ ਸਪੈਸ਼ਲ ਜੀ, ਇਹ ਪੱਗ ਜਿਹੜੀ ਹੈ ਨਾ ਜੀ, ਇਹ ਮੈਂ ਇੰਡੀਆ ਤੋਂ ਮੰਗਵਾਈ ਆ ਆਪਣਾ ਸਿੱਖ ਭਰਾ ਕੋ ਕਿਸੇ ਕੋਲੋਂ। ਹਾਂ। ਤੇ ਇਹ ਸਿਰਫ ਅੰਜਮ ਸਰੋਇਆ ਸਾਹਿਬ ਵਾਸਤੇ ਜੀ ਭਾਈ। ਵਾਹ ਬਈ ਵਾਹ, ਵਾਹ ਬਈ ਵਾਹ। ਤੇ ਇਹ ਓਰੀਜਨਲ ਭਾਜੀ ਉਥੋਂ ਇੰਡੀਆ ਤੋਂ ਮੰਗਵਾਈ ਹੈ ਜੀ, ਆਪਣੇ ਭਰਾ ਵਾਸਤੇ, ਆਪਣੇ ਲਾੜੇ ਵਾਸਤੇ। ਮੈਂ ਜੀ ਭਾਜੀ ਇਹਨਾਂ ਤੋਂ ਬਹੁਤ ਜ਼ਿਆਦਾ ਮੁਤਾਸਰ ਹਾਂ। ਇੱਧਰ ਨੂੰ ਕਰੀ, ਇੱਧਰ। ਅੱਛਾ ਜੀ। ਤੇ ਅਲਹਮਦੁਲਿਲਾ ਜੀ, ਮੈਂ ਸਿਰਫ ਔਰ ਸਿਰਫ ਕੋਈ ਕੰਮ ਨਹੀਂਗਾ ਸੀਗਾ ਭਾਈ ਮੈਨੂੰ। ਮੈਂ ਆਪਣੇ ਵੀਰ ਨੂੰ ਮਿਲਣ ਵਾਸਤੇ ਆਇਆ ਵਾਘੇ ਬਾਰਡਰ ਤੋਂ, ਇੱਥੋਂ ਤਕਰੀਬਨ ਕੋਈ 250 ਕਿਲੋਮੀਟਰ ਸਫ਼ਰ ਕਰਕੇ ਭਾਈ। ਸਿਰਫ ਔਰ ਸਿਰਫ ਅੰਜਮ ਸਰੋਇਆ ਸਾਹਿਬ ਨੂੰ ਸਰ ਜੀ ਮੈਂ ਮਿਲਣ ਵਾਸਤੇ ਆਇਆ। ਮੈਂ ਇੰਨਾ ਐਕਸਾਈਟਡ ਆ ਭਾਈ ਇਹਨਾਂ ਵਾਸਤੇ ਜੀ। ਬੜੇ ਯੂਟਿਊਬਰ ਭਾਈ, ਬੜੇ ਟਿਕਟੋਕਰ ਨੇ, ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ ਭਾਜੀ ਕਿਸੇ ਨਾਲ। ਨਦੀਮ ਸਾਹਿਬ ਸਾਡਾ ਵੀਰ ਆ ਜੀ, ਮੈਂ ਬਹੁਤ ਜ਼ਿਆਦਾ ਇੱਜ਼ਤ ਕਰਨਾ ਸਰੋਇਆ ਸਾਹਿਬ ਦੀ। ਇਹਨਾਂ ਨੇ ਸਾਨੂੰ ਟਾਈਮ ਦਿੱਤਾ ਜੀ, ਇਹਨਾਂ ਦੀ ਬੜੀ ਮਿਹਰਬਾਨੀ। ਕਿਉਂਕਿ ਇਹ ਗਏ ਸੀਗੇ ਉੱਥੇ ਨਾ, ਤੁਰਕੀ ਗਏ ਸੀਗੇ, ਤੇ ਮੈਂ ਉੱਥੇ ਵੀ ਇਹਨਾਂ ਦੇ ਵਲੌਗ ਦੇਖਦਾ ਰਿਹਾ। ਤੇ ਇਦਾਂ ਕਰਕੇ ਭਾਈ ਮੈਂ ਨਾ, ਨਦੀਮ ਸਾਹਿਬ ਜੀ ਬੜਾ ਸਫ਼ਰ ਕਰਕੇ ਤੇ ਬੜਾ ਪਿਆਰ ਲੈ ਕੇ ਆਏ ਜੀ। ਫਿਰ ਦੇਖੋ ਇਹਨਾਂ ਨੇ ਚੜ੍ਹਦੇ ਪੰਜਾਬ ਚੋਂ ਆ ਪੱਗ, ਮੇਰੇ ਬਖਤਾਂ ਦੀ ਗੱਲ ਆ ਵੀ ਇਹ ਉੱਥੋਂ ਤੋਹਫਾ ਤੁਰਿਆ ਤੇ ਮੇਰੇ ਤੱਕ ਨਦੀਮ ਸਾਹਿਬ ਦੇ ਰਾਹੀਂ ਪਹੁੰਚਿਆ। ਤੇ ਆਪਣੇ ਹੱਥ ਦੀ ਕੱਢੀ ਉੱਥੋਂ ਕੋਈ ਖਸੂਸੀ ਕੋਲ ਬਹਿ ਕੇ ਕਹਿੰਦੇ ਉੱਥੋਂ ਮਠਿਆਈ ਕਢਾ ਕੇ ਉਹ ਵੀ ਸਾਡੇ ਵਾਸਤੇ ਤੋਹਫਾ ਲਿਆਂਦਾ। ਸਿਆਣੇ ਕਹਿੰਦੇ ਵੀ ਪ੍ਰਾਹੁਣੇ ਰੱਬ ਦੀ ਰਹਿਮਤ ਹੁੰਦੇ ਆ। ਜਿੱਦਾਂ ਅੱਗੇ ਯੂਕੇ ਵਾਲੇ ਆਏ, ਤੁਹਾਡੀ ਗੱਲਬਾਤ ਕਰਾਈ, ਇਦਾਂ ਹੀ ਸਾਡੇ ਭਰਾ ਜੀ ਅਬਦੁਲ ਬਾਸਤ ਬਲੋਚ ਸਾਹਿਬ ਕੈਮਰੇ ਵਾਲ ਦੇਖਿਓ ਜੀ। ਤੇ ਇਹ ਸਾਡੇ ਭਰਾ ਜੀ ਇਸਲਾਮਾਬਾਦ ਪੁਲਿਸ ਦੇ ਵਿੱਚ ਅਫਸਰ ਆ ਤੇ ਰਿਹਾਇਸ਼ ਇਹਨਾਂ ਦੀ ਝੰਗ ਦੇ ਵਿੱਚ ਆ, ਥਾਣਾ ਮੋਚੀ ਵਾਲਾ। ਤੇ ਉੱਥੋਂ ਤਸ਼ਰੀਫ ਲੈ ਕੇ ਆਏ ਆਪਣੇ ਬਜ਼ੁਰਗਾਂ ਦੇ ਨਾਲ, ਇਹ ਬੜੀ ਵੱਡੀ ਗੱਲ ਆ। ਤੇ ਫਿਰ ਖਸੂਸੀ ਜ਼ਿਕਰ ਹੋਇਆ ਵੀ ਇਹਨਾਂ ਦੇ ਬੱਚੇ ਵੀ ਸਾਡੀ ਫਿਲਮ ਦੇਖਦੇ, ਵੀਡੀਓ ਦੇਖਦੇ ਆ। ਤੇ ਸਾਡੇ ਕੋਲ ਬੈਠੇ ਆ ਜੀ ਅਰਬਾਬ ਬਲੋਚ ਸਾਹਿਬ, 593 ਸਾਲੀ ਵਾਲਾ, ਹਾਂ 593 ਸਾਲੀ ਵਾਲਾ। ਤੇ ਉੱਥੋਂ ਤਸ਼ਰੀਫ ਲੈ ਕੇ ਆਏ ਜੀ ਇਹਨਾਂ ਦੇ ਅਜ਼ੀਜ਼। ਅਬਦੁਲ ਬਾਸਤ ਸਾਹਿਬ, ਤੁਹਾਡਾ ਪਿੰਡ ਕਿਹੜਾ? ਸਰੋਇਆ ਸਾਹਿਬ ਸਾਡਾ ਪਿੰਡ ਹੈ ਜਨਾਬ 183 ਚੌਕ ਬੱਲੋਆਣਾ, ਥਾਣਾ ਮੁੱਚੀ ਵਾਲਾ। ਤੇ ਜੌਬ ਅਸੀਂ ਇਸਲਾਮਾਬਾਦ 'ਚ ਕਰਨਾ ਹੈ ਪਿਛਲੇ 19-20 ਸਾਲ ਤੋਂ। ਅਸੀਂ ਸੈਟਲ ਵੀ ਉੱਥੇ ਆ। ਜਨਾਬ ਦੇ ਵੀਲਾਗ ਦੇਖਦੇ ਆ ਜਨਾਬ ਇੱਥੇ ਪਹੁੰਚ ਗਏ ਆ। ਤੇ ਤੁਹਾਡੀ ਮੁਹੱਬਤ ਸਾਨੂੰ ਲੈ ਆਈ ਇੱਥੇ, ਤੇ ਅੱਜ ਤੁਹਾਨੂੰ ਆਖਰ ਮਿਲ ਹੀ ਲਿਆ ਜਨਾਬ ਇੱਥੇ ਆ ਕੇ ਇਨਸ਼ਾਅੱਲਾ। ਆਪਣੇ ਘਰ ਬੈਠੇ ਆ ਜੀ, ਲਾਈ ਰੱਖੋ, ਤੁਸੀਂ ਆਪਣੇ ਘਰ ਬੈਠੇ ਆ ਤੇ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ। ਇੱਕ ਸ਼ਾਇਦ ਮੈਂ ਤੁਹਾਨੂੰ ਸਿਰਫ ਦਿਖਾਉਣ ਲੱਗਾ ਵੀ ਆਪਾਂ ਚਾਰ ਅੱਜ ਤੱਕ ਪਾਇਆ ਵੇਖਿਆ, ਉਹ ਵੱਡੀ ਡੱਕਰੇ ਬਣਾ ਕੇ ਅੰਬ ਦਾ, ਤੇ ਉਹ ਖਾਣ ਲੱਗਿਆ ਬੜਾ ਔਖੇ ਹੋਈਦਾ ਸੀ ਉਹ ਤੋੜ ਕੇ। ਤੇ ਇਹਨਾਂ ਨੇ ਕਚੂਮਰ ਅਚਾਰ ਬਣਾਇਆ ਵੀ ਪਹਿਲਾਂ ਹੀ ਨਿੱਕਾ ਵਿੱਚ ਕੱਟ ਕੇ ਅੰਬ ਰੱਖਿਆ, ਤੇ ਉਹ ਨਿੱਕੇ ਦਾਲਾ ਇੱਕ ਬੁਰਕੀ ਚੱਕੋ, ਉਹ ਤੋੜਨ ਦੀ ਲੋੜ ਨਹੀਂ, ਨਾ ਕੱਪੜੇ ਖਰਾਬ ਹੋਣ ਨਾ ਹੱਥ ਖਰਾਬ ਹੋਣ, ਚੱਕ ਕੇ ਆਪਣਾ ਬੁਰਕੀ 'ਚ ਖਾ ਲਓ। ਇਹ ਜੀ ਨਵਾਂ ਤਰੀਕਾ ਆ ਅੰਬ ਦੇ ਅਚਾਰ ਦਾ, ਵੀ ਵੱਡੇ ਡੱਕਰੇ ਕੱਟਣ ਨਾਲੋਂ ਨਿੱਕਾ ਕੱਟ ਕੇ ਤੇ ਉਹ ਅਚਾਰ ਪਾ ਲਓ। ਵੀ ਇਹਨਾਂ ਨੇ ਪਹਿਲਾਂ ਹੀ ਕੱਚਾ ਅੰਬ, ਅਚਾਰੀ ਅੰਬ ਲੈ ਕੇ ਨਾ ਨਿੱਕਾ ਕੱਟ ਕੇ ਵੀ ਉਹਦੀ ਤੁਸੀਂ ਰੋਟੀ 'ਚ ਖਾਣ ਲੱਗੇ ਸੌਖਿਆ। ਵੱਡੇ ਡੱਕਰਾ ਖਾਣ ਲੱਗੇ ਤਾਂ ਬੰਦੇ ਨੂੰ ਬੱਖੀ ਪੈਣਾ ਪੈਂਦਾ ਸੀ ਉਹਦੇ। ਇਹ ਕੰਮ ਸੌਖਾ ਇਦਾਂ। ਮੈਂ ਪਹਿਲੀ ਵਾਰੀ ਦੇਖਿਆ ਜੀ, ਬੜਾ ਪਸੰਦ ਆਇਆ ਮੇਰੇ ਕੰਮ ਵਿੱਚ। ਹਾਂਜੀ, ਬੜੀ ਮਿਹਰਬਾਨੀ ਜੀ ਉਹਦੇ ਵਾਸਤੇ।